अस्सलाम वालेकुम सजणों, मैं आ मियाँ आसिफ अली ते अज मैं हैगा रहीम यार खान दे विच। रहीम यार खान दा सब तो मशहूर थां जिहड़ा स्टेशनरी दे हवाले नाल, प्रिंटिंग दे हवाले नाल, फोटो स्टेट दे हर काम दे हवाले नाल जिहड़ा मशहूर बुक डिपो आ सब तो मदीना बुक डिपो, मदीना स्टेशनरी सेंटर इत्ते उत्ते मैं खड़ा वां। शाही रोड ते वाक़िआ ते मेरे नाल ही बैठे हुए आ हाजी इसहाक साहब, जिन्हां ने सारी उम्र तो जिहड़ा ने इत्थे बनाया है स्टोर ते चला रहे आ। नाल उन्हां दे साडे दूजे भाई इमरान मदनी साहब भी बैठे आ। ਅਸੀਂ ਅੱਜ ਤੁਹਾਨੂੰ ਇੱਥੇ ਮਦੀਨਾ ਸਟੇਸ਼ਨਰੀ ਸਟੋਰ ਵੀ ਦਿਖਾ ਲਾਂਗੇ ਤੇ ਇਸ ਤੋਂ ਬਾਅਦ ਤੁਹਾਨੂੰ ਲੈ ਕੇ ਅਸੀਂ ਜਾਵਾਂਗੇ ਅੱਜ ਰਹੀਮ ਯਾਰ ਖਾਨ ਦੀ ਸਭ ਤੋਂ ਮਸ਼ਹੂਰ ਦੁੰਬਾ ਕੜਾਈ ਜਿਹੜੀ ਇੱਥੇ ਗੱਲਾ ਮੰਡੀ 'ਚ ਬਣਾਈ ਜਾਂਦੀ ਆ, ਉੱਥੇ ਜਾਵਾਂਗੇ। ਤੁਹਾਨੂੰ ਦੁੰਬਾ ਕੜਾਈ ਬਣਦੀ ਵੀ ਦਿਖਾ ਲਾਂਗੇ ਤੇ ਖਾਂਦੇ ਹੋਏ ਵੀ ਤੁਸੀਂ ਸਾਨੂੰ ਦੇਖ ਸਕੋਗੇ। ਤੇ ਹੁਣ ਤੁਹਾਨੂੰ ਅਸੀਂ ਮਦੀਨਾ ਸਟੇਸ਼ਨਰੀ ਸੈਂਟਰ ਦੀ ਜ਼ਰਾ ਸੈਰ ਕਰਾ ਦਈਏ। ਜਿਹੜਾ ਆਪਣਾ ਸਾਊਦੀ ਅਰਬ ਦੇ ਵਿੱਚ ਜੀ 5 ਸਾਲ ਸਟਰਗਲ ਕੀਤੀ ਹੈ ਜੀ, ਔਰ ਯੂਰਪ ਦੇ ਵਿੱਚ ਜਿਹੜਾ ਉਹ 4.5 ਸਾਲ ਕੀਤੀ ਹੈ, ਜਿਹਦੇ ਵਿੱਚ ਮੈਂ ਕੋਈ 5-6 ਮੁਲਕਾਂ 'ਚ ਰਿਹਾ ਆਪਣਾ ਯੂਰਪ ਦੇ ਵਿੱਚ। ਉਸ ਤੋਂ ਬਾਅਦ ਆ ਕੇ ਇਹ ਜਿਹੜਾ ਬਿਜ਼ਨਸ ਜਿਹੜਾ ਪਾਕਿਸਤਾਨ 'ਚ ਸ਼ੁਰੂ ਕੀਤਾ, ਬੜੀ ਸਟਰਗਲ ਕਰਕੇ, ਇਹ ਬੜੀ ਮਿਹਨਤ ਕਰਕੇ ਇਹ ਸਾਰਾ ਅਦਾਰਾ ਬਣਾਇਆ, ਜਿਹਦੇ ਵਿੱਚ ਮੈਂ ਆਪਣਾ ਮਿਡਲ ਈਸਟ ਦੇ ਵਿੱਚ ਵੀ काफ़ी चिर रह के आया और अद्धा यूरोप में मैं रह के आया, और तकरीबन इन्हों हो गया अपना 25 तो 30 साल हो गए अपना इस अदारे ਨੂੰ चलदे ਨੂੰ। ਅਸਲ ਵਿੱਚ ਤਾਂ ਨਾਦਰਾ ਇਸ ਸਹੂਲਤ ਦਾ ਪੂਰਾ ਸੈਟਅਪ ਲੱਗਿਆ ਹੋਇਆ ਨੇ। ਇਹਦੇ ਪਰ ਬਿਲਿੰਗ ਤੋਂ ਲੈ ਕੇ ਈਟੀਓ ਸਰਵਿਸ ਤੱਕ ਅਪਡੇਟ ਹੋ ਗਿਆ ਇਹਨਾਂ ਦਾ ਨਵਾਂ ਸਿਸਟਮ, ਜਿਹਦੇ ਚ ਦਾ ਆਈਡੀ ਕਾਰਡ ਦੀ ਵੈਰੀਫਿਕੇਸ਼ਨ ਹੈਗੀ ਹੈ, ਈਟੀਓ ਬਾਇਓਮੈਟ੍ਰਿਕ ਸਿਸਟਮ ਹੈਗਾ। ਉਸ ਤੋਂ ਬਾਅਦ ਲਾਇਸੈਂਸ ਫੀਸ ਅਸਲਾ ਦੀ ਜਮ੍ਹਾਂ ਹੋ ਰਹੀ ਹੈ ਜੀ, ਇਹਦੇ ਨਵਾਂ ਅਪਡੇਟ ਹੈਗਾ ਇਹਨਾਂ ਦਾ। ਇਸ ਤੋਂ ਇਲਾਵਾ ਪ੍ਰਿੰਟਿੰਗ ਦਾ ਪੂਰਾ ਸੈਟਅਪ ਲੱਗਾ ਹੋਇਆ ਜੀ, ਕਲਰ ਤੋਂ ਲੈ ਕੇ ਬਲੈਕ ਤੱਕ। ਮਜ਼ੀਦ ਸਰਵਿਸਿਜ਼ ਵਿੱਚ ਐਡ ਹੋ ਰਹੀਆਂ ਨੇ ਜੀ। ਜਾਣ ਲੱਗੇ ਅਸੀਂ ਦੁੰਬਾ ਕੜਾਈ ਖਾਣ ਵਾਸਤੇ। ਜੀ ਆ ਕੇ ਅਸੀਂ ਬਹਿ ਗਏ ਆ ਇੱਥੇ। ਹਾਜੀ ਸਾਹਿਬ ਵੀ ਨਾਲ ਆ, ਇਮਰਾਨ ਮਦਨੀ ਸਾਹਿਬ ਵੀ ਨਾਲ ਆ, ਤੇ ਹੁਣ ਅਸੀਂ ਇੱਥੇ ਬੈਠੇ ਆ। ਕੜਾਈ ਦਾ ਇੰਤਜ਼ਾਰ ਆ। ਕੜਾਈ ਬਣਨ ਨੂੰ ਹਾਲੇ ਟਾਈਮ ਕਿਉਂਕਿ ਥੋੜਾ ਜਿਹਾ ਲੱਗਣਾ ਵਾ। ਉਹਨਾਂ ਨੇ ਤਾਜ਼ਾ ਗੋਸ਼ਤ ਸਾਡੇ ਸਾਹਮਣੇ ਹੀ ਕੱਟ ਕੇ ਤੇ ਰੱਖਣਾ ਹੁੰਦਾ। ਉੱਤੇ ਹੀ ਆ ਚੱਪਲ ਕਬਾਬ, ਇਹ ਮੈਂ ਫੜਿਆ, ਇਹ ਖਾਣ ਲੱਗੇ ਆ। ਥੋੜਾ ਜਿਹਾ ਹੁਣ ਟਾਈਮ ਤੇ ਪਾਸ ਕਰਨਾ ਕਿਸੇ ਤਰ੍ਹਾਂ। ਆ ਜੀ ਚੱਪਲ ਕਬਾਬ ਵੀ ਵੈਸੇ ਵਾਹ, ਕਬਾਬ ਵੀ ਮਜ਼ੇਦਾਰ ਆ। ਤੇ ਇਹ ਮੈਂ ਦੱਸਦਾ ਤੁਹਾਨੂੰ, ਇਹ ਜਿਹੜਾ ਥਾਂ ਵਾ ਪਹਿਲੇ ਗੱਲਾ ਮੰਡੀ ਹੁੰਦੀ ਸੀ ਰਹੀਮ ਯਾਰ ਖਾਨ ਦੀ। ਗੱਲਾ ਮੰਡੀ ਚਲੀ ਗਈ ਹੈ ਸ਼ਹਿਰੋਂ ਬਾਹਰ,
ਤੇ ਇਸ ਵਾਰੀ ਜਦੋਂ ਮੈਂ ਆਇਆ ਤੇ ਦੇਖ ਕੇ ਹੈਰਾਨ ਹੋਇਆ ਕਿ ਗੱਲਾ ਮੰਡੀ ਦੇ ਥਾਂ ਤੇ ਪੂਰਾ ਇੱਥੇ ਇੱਕ ਖਾਣੇ ਵਾਲੀ ਮਾਰਕੀਟ ਬਣੀ ਪਈ ਆ। यही आवाज आई थी। हाँ ਨਹੀਂ ਕਿਦਾਂ ਅੱਛਾ ਭਾਈ ਸਾਹਿਬ, ਹਾਂ ਗੱਲਾ ਮੰਡੀ ਬਾਹਰ ਜਾਣ ਤੋਂ ਬਾਅਦ ਹਾਂਜੀ। ਇੱਥੇ ਇਹ ਕੰਮ ਸ਼ੁਰੂ ਹੋ ਗਿਆ। ਸ਼ਹਿਰ 'ਚ ਮੇਰੇ ਖਿਆਲ ਹੋਰ ਤੇ ਕੋਈ ਐਸਾ ਥਾਂ ਹੈ ਨਹੀਂ ਸੀ ਜੇ ਇੰਨਾ ਖੁੱਲਾ ਜਿੱਥੇ ਇੰਨੀ ਫੂਡ ਸਟਰੀਟ ਬਣ ਸਕਦੀ। ਸੇਫ ਐਂਡ ਸਾਊਂਡ ਜਗ੍ਹਾ ਕਿ ਜਿੰਨੇ ਮਰਜ਼ੀ ਗੱਡੀਆਂ ਖੜੀ ਕਰ ਲਓ, ਜਿੰਨੇ ਮਰਜ਼ੀ ਮੋਟਰਸਾਈਕਲ ਕਰ ਲਓ, ਨਾ ਰਾਜੀ ਤੇ ਟ੍ਰੈਫਿਕ ਹੈਗੀ, ਸਕੂਨ ਦੀ ਜਗ੍ਹਾ ਹੈਗੀ। ਤੇ ਜ਼ਾਇਕਾ ਕੈਸਾ ਹੈ ਇਹਨਾਂ ਦਾ? ਲੈ ਕੇ ਹੈਗਾ ਤੇ ਇੰਨੇ ਲੋਕ ਬੈਠੇ ਨੇ, ਐਵੇਂ ਤਾਂ ਲੋਕ ਲੈ ਕੇ ਵਾਸਤੇ ਇੱਥੇ ਆਉਂਦੇ ਨੇ। ਅੱਛਾ ਲੈ ਕੇ ਹੈ ਤਾਂ ਲੋਕ ਆ ਜਾਂਦੇ ਨੇ ਰਾਤ ਨੂੰ, ਰਾਤ 1-2 ਵਜੇ ਤੱਕ ਰਹਿ ਗਿਆ। ਅੱਛਾ ਅੱਧੀ ਰਾਤ ਨਹੀਂ ਅੱਧੀ ਰਾਤ ਰਹੇਗਾ, ਨਹੀਂ ਬਲਕਿ ਰਹੇਗਾ। ਸਵੇਰ ਹੀ ਹੋਗੀ 2 ਵਜੇ। ਹਾਂਜੀ ਅੱਛਾ ਲੇਟ ਆਵਰ ਤੱਕ ਲੋਕ ਰਹਿੰਦੇ ਨੇ। ਤਾਜ਼ਾ ਬੱਕਰੇ ਕਹਿੰਦੇ ਤਾਜ਼ਾ ਟੰਗੇ ਹੁੰਦੇ, ਅੱਛਾ ਤਾਜ਼ਾ ਬੱਕਰੇ। ਖੋਤੇ ਦਾ ਨਹੀਂ ਹੋਣਾ, ਅੱਛਾ ਖੋਤੇ ਦਾ ਨਹੀਂ ਹੋਣਾ। ਵਾਹ ਜੀ ਵਾਹ, ਤਾਜ਼ਾ ਅੱਛਾ ਇਹ ਵੀ ਗੱਲ ਸਹੀ ਹੈ, ਨਹੀਂ ਤਾਜ਼ਾ ਇੱਥੇ ਮਿਲੇਗਾ। ਮੇਰੇ ਸਾਹਮਣੇ, ਅੱਖਾਂ ਸਾਹਮਣੇ, ਵਾਹ ਕੋਈ ਡਰ ਨਹੀਂ, ਕੋਈ ਖੌਫ ਨਹੀਂ, ਬੇਧੜਕ ਹੋ ਗਏ। ਜ਼ਬਰਦਸਤ, ਵਾਹ। ਅੱਛਾ ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਜਿਹੜੇ ਇੱਥੇ ਇਸ ਰੈਸਟੋਰੈਂਟ ਦੇ ਮਾਲਕ ਆ ਉਹਨਾਂ ਨੂੰ ਵੀ ਸੱਦੀਏ, ਉਸਮਾਨ ਸ਼ਾਹਿਦ ਸਾਹਿਬ, ਉਹਨਾਂ ਨੂੰ ਇੱਥੇ ਬੁਲਾਉਂਦੇ ਆ ਅਸੀਂ। ਸ਼ਾਹੀ ਡੇਰੇ ਦੇ ਜਿਹੜੇ ਇੱਥੇ ਮਾਲਕ ਆ ਉਹਨਾਂ ਨੂੰ ਵੀ ਕੋਲ ਬਿਠਾ ਕੇ ਉਹਨਾਂ ਨਾਲ ਵੀ ਗੁਫ਼ਤਗੂ ਕਰਦੇ ਹਾਂ। ਸ਼ਾਹੀ ਡੇਰਾ ਕੋਲਾ ਕੜਾਈ ਦੇ ਜਿਹੜੇ ਮਾਲਕ ਆ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ, ਉਸਮਾਨ ਸ਼ਾਹਿਦ ਸਾਹਿਬ, ਉਹ ਵੀ ਸਾਡੇ ਨਾਲ ਮੌਜੂਦ ਆ ਬੈਠੇ। ਉਸਮਾਨ ਸਾਹਿਬ ਦੱਸੋ, ਤੁਹਾਨੂੰ ਇਹ ਖਿਆਲ ਕਿਵੇਂ ਆਇਆ ਕਿ ਉੱਦਾਂ ਦੇ ਹੋਟਲ ਤੇ ਹੈਗੇ ਸੀਗੇ, ਇੱਥੇ ਬਣਾਉਣ ਦਾ ਕਿਵੇਂ ਆਇਆ ਤੇ ਕੀ ਇੱਥੇ ਦਾ ਤੁਸੀਂ ਮਿਆਰ ਰੱਖਿਆ, ਕਿਵੇਂ ਸ਼ੁਰੂ ਕੀਤਾ? ਸਰ ਘੁੰਮਣ ਫਿਰਨ ਟਰੈਵਲਿੰਗ ਕਰਨ ਵਾਲੇ ਬੰਦੇ ਸੀ, ਜਗ੍ਹਾ ਜਗ੍ਹਾ ਖਾਣਾ ਖਾਂਦੇ ਸੀ, ਕਹਿੰਦੇ ਸੀ ਰੀਮੀਆਂ ਖਾਣ 'ਚ ਨਾ ਮੁਨਫਰਦ ਸਟਾਈਲ ਦਾ ਖਾਣਾ ਹੋਣਾ ਚਾਹੀਦਾ, ਅੱਛਾ ਖਾਸ ਤੌਰ ਤੇ ਸ਼ਨਵਾਰੀ ਦੁੰਬਾ। ਉਹ ਫਿਰ ਅਸੀਂ ਇੱਥੇ ਸ਼ੈਫ ਲੈ ਕੇ ਆਏ ਪਸ਼ਾਵਰ ਨਮਕ ਮੰਡੀ ਤੋਂ। ਠੀਕ ਹੈ, ਜਿਹੜੇ ਸ਼ੈਫ ਲੈ ਕੇ ਆਏ ਸੀ। ਅੱਛਾ ਚਪਲੀ ਕਬਾਬ ਵਾਲਾ ਜਿਹੜਾ ਉਹ 4 ਸੱਦਾ ਤੋਂ ਜੋ ਮਸ਼ਹੂਰ ਹੈ, ਉੱਥੇ ਦਾ ਸ਼ਾਗਿਰਦ ਹੈ ਉਹਨਾਂ ਦਾ। ਗੱਲਾ ਮੰਡੀ ਐਸੀ ਜਗ੍ਹਾ ਕਿ ਸਕੂਨ ਸੀ, ਸ਼ਿਫਟ ਹੋ ਗਈ ਸੀ ਬਾਹਰ। ਅਸੀਂ ਕਿਹਾ ਚਲੋ ਇੱਥੇ ਅਸੀਂ ਆਪਣਾ ਜ਼ਾਤੀ ਪ੍ਰਾਪਰਟੀ ਸੀ, ਇੱਥੇ ਆਪਣਾ ਕਾਰੋਬਾਰ ਕਰਦੇ। ਰੌਣਕ ਮੇਲਾ ਸ਼ਾਮ ਨੂੰ ਸਕੂਨ ਹੁੰਦਾ ਹੈ, ਬਿਲਕੁਲ ਲੋਕ ਵੀ ਬੜੇ ਹੈਪੀ ਹੁੰਦੇ ਨੇ। ਤੇ ਹੁਣ ਤੇ ਇੰਤਜ਼ਾਮੀਆ ਕਹਿ ਰਹੀ ਹੈ ਕਿ ਇੱਥੇ ਫੂਡ ਸਟਰੀਟ ਬਣਾਉਣੀ ਹੈ ਅਸੀਂ। ਅੱਛਾ ਸਾਡੇ ਤਾਂ ਇੱਥੇ ਯਾਨੀ ਕਿ ਹੁਣ ਫੂਡ ਸਟਰੀਟ ਬਣਾਉਣ ਦਾ ਉਹਨਾਂ ਦਾ ਇਰਾਦਾ ਹੈ। ਤੇ ਅਲਹਮਦੁਲਿਲਾ ਜਿਹੜਾ ਸਾਡੇ ਕੋਲ ਖਾਣਾ ਖਾ ਕੇ ਜਾ ਰਿਹਾ ਸੀ ਪਿਓਰ ਕੋਇਲੇ ਦੇ ਉੱਪਰ ਬਣਦਾ ਹੈ, ਕੋਈ ਕੁੱਕਰ ਨਹੀਂ ਹੈ, ਕੋਈ ਸੂਈ ਗੈਸ ਨਹੀਂ, ਕੋਈ ਪ੍ਰੈਸ਼ਰ ਨਹੀਂ ਹੈ। ਫਰੈਸ਼ ਮਟਨ ਤੇ ਕੱਟਦਾ ਹੈ, ਫਰੈਸ਼ ਮਟਨ ਤਿਆਰ ਹੁੰਦਾ ਹੈ। ਅੱਛਾ ਚਪਲੀ ਕਬਾਬ ਤੁਹਾਡੇ ਸਾਹਮਣੇ ਹੈ, ਤੁਸੀਂ ਚੱਪਲ ਕਬਾਬ ਮੈਂ ਖਾ ਰਿਹਾ, ਵਾਕਈ ਆਲਾ ਮਿਆਰ ਆ। ਅਸੀਂ ਹੁਣ ਕੜਾਈ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਕੜਾਈ ਆ ਜਾਵੇ। ਅੱਛਾ ਇਹ ਦੱਸੋ ਤੁਸੀਂ ਇੱਥੇ ਕਿ ਇਹ ਸਾਹਮਣੇ ਜਿਹੜੇ ਬੱਕਰੇ ਲਿਆ ਕੇ ਤੁਸੀਂ ਬੰਨੇ ਆ ਤੇ ਦੁੰਬੇ ਬੰਨੇ ਆ, ਇਹਦੇ ਵਿੱਚ ਕੀ ਲੌਜਿਕ ਸੀ? ਉੱਥੇ ਜ਼ਿਬਾ ਕਰਦੇ ਹੋ? ਨਹੀਂ ਸਰ, ਉਹ ਜ਼ਿਬਾ ਖਾਣੇ ਤੋਂ ਤੇ ਫਿਰ ਬਾਹਰੋਂ ਗੋਸ਼ਤ ਲੈਣਾ ਹੋਰ ਹੈ ਨਾ, ਤੇ ਸਾਹਮਣੇ ਲੋਕਾਂ ਦੇ ਕਟਵਾਈਦਾ ਹੈ। ਦੁੰਬੇ ਜਿਹੜੇ ਨੇ ਲੋਰਾਲਾਈ ਤੋਂ ਲੈ ਕੇ ਆਉਂਦੇ ਨੇ। ਠੀਕ ਹੈ, ਅੱਛਾ ਹਾਂਜੀ। ਰੱਖਣੀ ਲੋਰਾਲਾਈ ਬਲੋਚਿਸਤਾਨ ਦਾ ਇਲਾਕਾ ਜਿੱਥੇ ਚੱਕੀ ਵਾਲਾ ਦੁੰਬਾ ਹੁੰਦਾ। ਤੇ ਮਿਆਰ ਜਿਹੜਾ ਤੁਹਾਡਾ ਇੱਥੇ? म्यार अल्हम्दुलिल्लाह जब आप खाना खाएंगे तो आपने बताना है, फैसला आपने करना है। ਨਹੀਂ ਅਸੀਂ ਤਾਂ ਖਾਣਾ ਹੁਣ ਇੰਤਜ਼ਾਰ ਕਰ ਰਹੇ ਹਾਂ। ਰਾਸ਼ੀ ਇੰਨਾ ਇੱਥੇ ਲੱਗਿਆ ਹੋਇਆ ਤੁਹਾਡੇ ਕੋਲ? दुंबे ਨੂੰ 1.5 घंटा लगता है तैयार होने कोयले पे।
ਕਿਉਂਕਿ ਉਹਨੂੰ ਨਾ ਹਾਫ ਬੋਇਲ ਕਰਦੇ ਆ ਨਾ ਕੁੱਕਰ ਰੱਖਦੇ ਆ। ਅੱਛਾ, ਤਾਜ਼ਾ ਤਿਆਰ। ਸ਼ਨਮਾਰੀ ਜਿਹੜਾ ਯਾਨੀ ਕਿ ਕੋਇਲੇ ਤੇ ਬਣਨੀ ਹੈ ਫਰੈਸ਼। ਅੱਛਾ, ਤੁਹਾਡੇ ਇੱਥੇ ਆਉਣ ਤੋਂ ਬਾਅਦ ਇੱਥੇ ਹੋਰ ਕਈ ਵੀ ਬਣ ਗਈਆਂ? ਹਾਂਜੀ, ਸਾਡੇ ਬਾਅਦ ਬਣਿਆ ਉਹ ਦੇਸੀ ਡੇਰਾ ਬਾਅਦ ਬਣਿਆ, ਹੁਣ ਇੱਕ ਹੋਰ ਬਣ ਰਿਹਾ ਚੌਧਰੀਆਂ ਦਾ ਡੇਰਾ। ਅੱਛਾ ਹਾਂਜੀ। ਅੱਛਾ, ਇੱਥੇ ਹੁਣ ਹਰ ਪਾਸੇ ਡੇਰੇ ਡੇਰੇ ਬਣ ਰਹੇ। ਡੇਰੇ ਬਣ ਰਹੇ। ਸਾਡੇ ਤੇ ਡੀਸੋ ਸਾਹਿਬ ਨੇ ਪਾਬੰਦੀ ਲਾਤੀ, ਮੇਰੇ ਤੇ ਕਾਫੀ ਨੁਕਸਾਨ ਹੋ ਗਿਆ ਸੀ। ਉਹਨਾਂ ਨੇ ਕਿਹਾ ਜਗ੍ਹਾ ਇਸਤੇਮਾਲ ਨਹੀਂ ਕਰਨੀ। ਮੈਂ ਪਹਿਲੇ ਇੱਥੇ ਬੜੀ ਖੂਬਸੂਰਤ ਕੀਤਾ ਸੀ, 20-25 ਗਾਂਧੀ ਟਰਾਲੀਆਂ ਚੁਕਵਾਈਆਂ, ਉਦੋਂ ਮੈਨੂੰ ਨਹੀਂ ਰੋਕਿਆ ਉਹਨਾਂ ਨੇ। ਜਦੋਂ ਮੈਂ ਸਫਾਈ ਕਰਾ ਦਿੱਤੀ ਫਿਰ ਉਹਨਾਂ ਨੇ ਕਿਹਾ ਜੀ ਹੁਣ ਇੱਥੇ ਕੁਰਸੀਆਂ ਨਹੀਂ ਹੁਣ ਲਗਾਉਣੀਆਂ। ਕਿਦਾਂ ਮੰਨਿਆ? ਮੰਨੇ ਹੀ ਨਹੀਂ ਹੈਗੇ। ਹਾਂ, ਮੈਂ ਫਿਰ ਲਾਈਟਾਂ ਨਹੀਂ ਲਗਾਈਆਂ ਨੇ, ਮੈਂ ਇੱਥੇ ਰੋਡ ਤੇ ਲਗਾਈ ਹੋਈ ਸੀ। ਅੱਛਾ, ਫਿਰ ਨੁਕਸਾਨ ਕੀਤਾ, ਮੈਂ ਫਿਰ ਖਾਮੋਸ਼ ਹੋ ਗਿਆ। ਮੈਂ ਕਿ ਹੁਣ ਬੋਲਣਾ ਨਹੀਂ ਹੈਗਾ, ਹੁਣ ਕਾਰੋਬਾਰ ਜੋ ਪੈ ਗਏ ਆ। ਤੇ ਗੱਲਾ ਮੰਡੀ ਜਿਹੜੀਆਂ ਬਾਕੀ ਸਾਰੇ ਕੰਮ ਇੱਥੇ ਬੰਦ ਹੋ ਗਏ ਹੁਣ? ਬੰਦ ਹੋ ਗਿਆ, ਸਿਰਫ ਬੈਠੇ ਨੇ ਲੋਕ, ਜ਼ਬਰਦਸਤੀ ਬੈਠੇ ਹੋਏ ਨੇ, ਐਸਾ ਜਾ ਰਹੇ ਨੇ। ਅੱਛਾ, ਉਹ ਵੀ ਜਾ ਰਹੇ। ਅੱਛਾ ਫਰਟੀਲਾਈਜ਼ਰ ਵਾਲੇ ਬੈਠੇ, ਖਾਦ ਵਾਲੇ ਤੇ ਬੀਜ ਵਾਲੇ, ਅੱਛਾ, ਬਾਕੀ ਸਾਰਾ ਬਾਕੀ ਸ਼ਿਫਟ ਹੋ ਗਿਆ ਸਰ। ਵਾਹ, ਬਹਰਹਾਲ ਜੀ, ਇਹ ਤਾਂ ਲੱਗਦਾ ਹੁਣ ਇਹੀ ਹੈ ਕਿ ਇੱਥੇ ਪੂਰੀ ਫੂਡ ਸਟਰੀਟ ਅੱਛੀ ਗੱਲ ਹੈ, ਫੂਡ ਸਟਰੀਟ ਬਣਨੀ ਚਾਹੀਦੀ। ਰੀਮਾ ਖਾਨ ਦੀ ਜ਼ਰੂਰਤ ਹੈ, ਸੈਂਟਰ ਹੈ ਰੀਮਾ ਖਾਨ ਦਾ, ਮਿਲ ਹੈਗਾ। ਦੇਖੋ ਬਾਹਰ ਹੋ ਕੇ ਇੰਨਾ ਖੁੱਲਾ ਥਾਂ ਹੈ ਨਹੀਂ ਕਿ ਵਿੱਚ ਇੰਨਾ ਖੁੱਲਾ ਥਾਂ ਹੋਵੇ, ਪਾਰਕਿੰਗ ਇੱਧਰ ਉੱਧਰ। ਸਾਡੇ ਕੋਲ ਤੁਸੀਂ ਯਕੀਨ ਕਰੋਗੇ ਕਿ ਅਲੀਪੁਰ, ਰਾਜਨਪੁਰ ਤੋਂ ਬਹਾਵਲਪੁਰੋਂ ਲੋਕ ਖਾਣਾ ਖਾਣ ਆਏ ਨੇ ਸੁਣ ਕੇ। ਸੋਸ਼ਲ ਮੀਡੀਆ 'ਤੇ ਅਸੀਂ ਉਹਨੂੰ ਇਹਨਾਂ ਐਡਵਰਟਾਈਜ਼ ਕੀਤਾ ਹੈ, ਲੋਕ ਫੋਨ ਕਰਦੇ ਨੇ। ਕੋਟਕੀ ਤੋਂ ਮਾਹਰ ਫੈਮਿਲੀ ਹੈ ਨਾ, ਕੋਟਕੀ ਉਹ ਆਏ ਨੇ ਪਰਸੋਂ ਫੇਸ ਕਰ। ਕਿਉਂ ਆਈ ਸਰ? ਦੱਸੋ ਨਾ, ਪਿਛਲੇ ਦਿਨਾਂ ਤੁਹਾਡੇ ਅਮਰੀਕਾ ਦੇ ਦੋਸਤ ਖਾ ਕੇ ਗਏ। ਹਾਂਜੀ, ਦੱਸਿਆ ਮੈਂ ਆਪਣਾ। ਦੱਸੋ ਨਹੀਂ ਦੱਸਿਆ ਮੈਂ ਆਪਣਾ। ਜਿਹੜੇ ਆਏ ਸੀ ਉਹਨਾਂ ਨੂੰ ਹਾਂਜੀ, ਇਸ ਤੋਂ ਪਹਿਲਾਂ ਵੀ ਮਹਿਮਾਨ ਆਇਆ ਸੀ ਆਪਣਾ ਅਮਰੀਕਾ ਤੋਂ, ਖਾ ਕੇ ਗਏ ਨੇ, ਬਹੁਤ ਖੁਸ਼ ਹੋਏ ਨੇ ਔਰ ਉਹਨਾਂ ਨੇ ਬੜੀ ਤਾਰੀਫ ਕੀਤੀ ਹੈ ਆਪਣਾ ਸ਼ਾਹ ਸਾਹਿਬ ਦੀ। ਲਓ ਜੀ, ਆ ਗਿਆ ਜੀ ਖਾਣਾ। ਹਾਜ ਸਾਹਿਬ ਸ਼ੁਰੂ ਕਰੀਏ। ਆ ਦੇਖੋ, ਵਾਹ ਕੀ ਖੂਬਸੂਰਤ, ਸ਼ਕਲ ਤੋਂ ਵੀ ਬੜੀ ਚੰਗੀ ਲੱਗ ਰਹੀ ਹੈ ਹਾਜ ਸਾਹਿਬ। ਆ ਦੇਖੋ ਨਾ ਜੀ, ਪਤਾ ਲੱਗਦਾ ਕਿ ਕੋਈ ਅੱਛਾ ਦੁੰਬਾ ਵੈਸੇ ਨਿੱਕਾ ਜਿਹਾ ਹੀ ਲੱਗਦਾ ਸੀਗਾ, ਵੱਡਾ ਬਹੁਤਾ ਪਲਿਆ ਹੋਇਆ ਦੁੰਬਾ ਨੀਗਾ। ਵਾਹ ਜੀ, ਹੁਣ ਅਸੀਂ ਖਾ ਕੇ ਦੇਖਦੇ ਹਾਂ ਤੇ ਖਾ ਕੇ ਫਿਰ ਤੁਹਾਨੂੰ ਵੀ ਦੱਸਦੇ ਹਾਂ ਕਿ ਕੈਸਾ ਜ਼ਾਇਕਾ ਇਹਦਾ, ਤੇ ਫਿਰ ਇਨਸ਼ਾਅੱਲਾ ਅਗਲ ਇੱਥੋਂ ਅਸੀਂ ਇਜਾਜ਼ਤ ਵੀ ਲਵਾਂਗੇ। ਭਾਓ ਜੀ, ਭਾਓ ਜੀ, ਭਾਓ ਜੀ। ਆ ਜੀ, ਲਓ ਜੀ, ਤੁਸੀਂ ਵੀ ਲਵੋ ਤੇ ਸਾਰੇ ਖਾਓ ਜੀ। ਅੱਛਾ ਅੱਛਾ, ਆ ਲੱਗੇ ਆ ਜੀ ਅਸੀਂ ਹੁਣ ਖਾਣ। ਤੇ ਰਾਣੇ ਅਬਦੁਲ ਨੂੰ ਭੇਜ ਦੇਣਾ। ਮਜ਼ਾ ਆ ਗਿਆ ਜੀ ਸਾਹਿਬ, ਹੈ ਮਜ਼ਾ ਆ ਗਿਆ। ਲਾਲਾ ਦੱਸ ਦੇਣਾ ਕਿ ਇਹ ਲਾਲਾ ਬੋਲੇ ਨਹੀਂ।